ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਕਹਾਣੀ ਘਰ ਤੋਂ ਬਾਬਰ ਜਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਨੰਗੇ ਪੈਰ ਸੁਣਾ ਰਿਹਾ ਵਾਂ। ਮੇਰੀ ਕਿਤਾਬ ਦਾ ਨਾਮ ਹੀ ਇਸੀ ਕਹਾਣੀ ਦੇ ਉੱਤੇ ਵੇ, ਨੰਗੇ ਪੈਰ। ਅੱਬਾ ਕੰਬਦੀ ਹੋਈ ਆਵਾਜ਼ ਨੇ ਮਾਹੌਲ ਦੀ ਚੁੱਪ ਵਿੱਚ ਨਿੱਕਾ ਜਿਹਾ ਧਮਾਕਾ ਕੀਤਾ। ਕਟਹਿਰੇ ਵਿੱਚ ਖੜੇ ਕੜੀਆਂ ਨਾਲ ਬੱਧੇ ਮੁਲਜ਼ਮ ਨੇ ਧੌਣ ਪਿਛਾਂ ਵੱਲ ਮੁੜ ਕੇ ਬੇਬਸੀ ਨਾਲ ਬੱਚੇ ਵੱਲ ਤੱਕਿਆ। ਉਹ ਕੁਝ ਦੇਰ ਇੰਝ ਹੀ ਤੱਕਦਾ ਰਿਹਾ ਤੇ ਕੁਝ ਨਾ ਬੋਲਿਆ। ਫਿਰ ਉਹਨੇ ਦੁਬਾਰਾ ਅਦਾਲਤ ਵੱਲ ਮੂੰਹ ਕਰ ਲਿਆ, ਪਰ ਮੈਂ ਹਾਲਾਂ ਤੱਕ ਉਸੇ ਬੱਚੇ ਵੱਲ ਹੀ ਵੇਖ ਰਿਹਾ ਸਾਂ। ਸਰਕਾਰੀ ਵਕਾਲਤ ਕਰਦਿਆਂ ਕਈ ਵਰ੍ਹੇ ਬੀਤ ਚੁੱਕੇ ਸਨ। ਕਈ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਸੁਣੀਆਂ ਤੇ ਵੰਨ ਸੁਵੰਨੇ ਮੰਜ਼ਰ ਦੇਖੇ ਸਨ, ਪਰ ਸੱਚੀ ਗੱਲ ਜੇ ਇਸ ਇੱਕ ਲਫ਼ਜ਼ ਨੇ ਤੇ ਕਲੇਜੇ ਨੂੰ ਹੱਥ ਪਾ ਲਿਆ ਸੀ ਤੇ ਮੈਨੂੰ ਸੋਚ ਦੀ ਸੂਲੀ ਉੱਤੇ ਟੰਗ ਦਿੱਤਾ ਸੀ। ਜਨਵਰੀ ਦਾ ਮਹੀਨਾ ਹਾਲਾਂ ਚੜ੍ਹਿਆ ਹੀ ਸੀ। ਪਿਛਲੇ ਕਈ ਵਰ੍ਹਿਆਂ ਤੋਂ ਇਹੋ ਜਿਹੀ ਠੰਡ ਨਹੀਂ ਸੀ ਪਈ। ਹਰ ਪਾਸੇ ਧੁੰਦ ਦਾ ਰਾਜ ਸੀ। ਸੂਰਜ ਮੁੱਖ ਵਹਾਲੀ ਲਈ ਤਰਸ ਰਿਹਾ ਸੀ। ਪੱਖੂਆਂ ਦੀਆਂ ਆਵਾਜ਼ਾਂ ਵੀ ਆਹਲਿਆਂ ਤੱਕ ਦੱਬ ਕੇ ਰਹਿ ਗਈਆਂ ਸਨ। ਪੈਂਟ ਕੋਟ ਤੇ ਸ਼ਰਟ ਥੱਲੇ ਪਾਈ ਜਰਸੀ ਦੇ ਬਾਵਜੂਦ ਮੈਨੂੰ ਠੰਡ ਲੱਗ ਰਹੀ ਸੀ। ਇੱਕ ਜ਼ਮਾਨਾ ਸੀ ਜਦ ਅਦਾਲਤਾਂ ਸਰਦੀਆਂ ਨੂੰ 9 ਵਜੇ ਲੱਗਦੀਆਂ ਸਨ। ਹੋਰ ਇਹ ਕਿਹੜੀ ਮਸਲਤ ਤੋਂ ਗਰਮੀਆਂ ਸਰਦੀਆਂ ਦਾ ਇੱਕ ਹੀ ਟਾਈਮ ਕਰ ਦਿੱਤਾ ਗਿਆ ਤੇ ਹੁਣ ਉਹ 8 ਵਜੇ ਲੱਗਦੀਆਂ ਸਨ। ਪਿੰਡਾਂ ਵਿੱਚੋਂ ਚੱਲ ਕੇ ਤੇ ਸ਼ਹਿਰ ਵਿੱਚ ਇਸ ਵੇਲੇ ਸਰਦੀਆਂ ਵਿੱਚ ਪਹੁੰਚਣਾ ਕੋਈ ਸੌਖਾ ਕੰਮ ਨਹੀਂ ਸੀ। ਫਿਰ ਇਸ ਠੰਡ ਵਿੱਚ ਕਿਸੇ ਬਾਲ ਦਾ ਅਦਾਲਤ ਵਿੱਚ ਪਹੁੰਚਣਾ ਹੈਰਾਨਕੁਨ ਸੀ। ਹੋਰੇ ਉਹਨੂੰ ਕਿਹੜੀ ਖਿੱਚ ਇੱਥੇ ਲੈ ਆਈ ਸੀ। ਮੈਂ ਇੱਕ ਵਾਰੀ ਫਿਰ ਗੌਰ ਨਾਲ ਬੱਚੇ ਦੇ ਮੁਖੜੇ ਉੱਤੇ ਉਹਨਾਂ ਜਜ਼ਬਿਆਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਮਹਿਰੂਮੀਆਂ ਤੋਂ ਅੱਡ ਕੁਛ ਵਹਾਲੀ ਨਾ ਦਿੱਤਾ। ਕਾਨੂੰਨ, ਅਦਾਲਤ ਤੇ ਇਨਸਾਫ ਦੇ ਲਫ਼ਜ਼ ਹਾਲਾਂ ਉਹਦੀ ਸੋਚ ਵਿੱਚ ਵੀ ਨਹੀਂ ਸੀ ਆ ਸਕਦੇ। ਉਹ 4 ਵਰ੍ਹਿਆਂ ਤੋਂ ਵੀ ਘੱਟ ਹੀ ਲੱਗਦਾ ਸੀ। ਅੱਬਾ, ਅੱਬਾ, ਤੀਜੀ ਵਾਰੀ ਪੁਕਾਰਨ ਵੇਲੇ ਉਹਦੇ ਪਿੱਛੇ ਖਲੋਤੀ ਉਹਦੀ ਮਾਂ ਨੇ ਉਹਦੇ ਮੂੰਹ ਤੇ ਹੱਥ ਰੱਖ ਦਿੱਤਾ ਤਾਂ ਲਫ਼ਜ਼ ਟੁੱਟ ਭੱਜ ਕੇ ਉਹਦੇ ਮੂੰਹ ਵਿੱਚ ਹੀ ਖਿਲਰ ਗਏ। ਕਿਸੇ ਬੱਕਰੀ ਦੇ ਬੱਚੇ ਵਾਂਗੂ ਉਹਦੀ ਆਵਾਜ਼ ਨਿਕਲੀ। ਫਿਰ ਮਾਂ ਇੱਕ ਦੋ ਕਦਮ ਚੱਲ ਕੇ ਅਗਾਂਹ ਆਈ। ਜੱਜ ਸਾਹਿਬ, ਅਸੀਂ ਬੇਕਸੂਰ ਹਾਂ। ਇਸ ਮੁਕੱਦਮੇ ਨਾਲ ਮੇਰੇ ਖਾਵੰਦ ਦਾ ਕੋਈ ਤਾਲੁਕ ਨਹੀਂ। ਜੱਜ ਸਾਹਿਬ ਨੇ ਹੱਥ ਦੇ ਇਸ਼ਾਰੇ ਨਾਲ ਉਹਨੂੰ ਖਾਮੋਸ਼ ਰਹਿਣ ਲਈ ਆਖਿਆ। ਜੱਜ ਸਾਹਿਬ, ਸਾਡੇ ਉੱਤੇ ਰਹਿਮ ਕਰੋ। ਫਿਰ ਬੋਲ ਉੱਠੀ। ਬੀਬੀ ਖਾਮੋਸ਼ ਹੋ ਜਾ। ਗਵਾਹਾਂ ਦੇ ਬਿਆਨਾਂ ਦੀਆਂ ਨਕਲਾਂ ਤੁਹਾਨੂੰ ਮਿਲ ਗਈਆਂ ਨੇ ਤਾਂ ਤੁਸੀਂ ਆਪਣਾ ਵਕੀਲ ਕਰ ਲਓ। ਜੱਜ ਸਾਹਿਬ ਨੇ ਆਖਿਆ। ਅਸੀਂ ਬੜੇ ਗਰੀਬ ਹਾਂ। ਉਹ ਫਿਰ ਬੋਲੇ ਬਗੈਰ ਨਾ ਰਹਿ ਸਕੇ। ਤੁਹਾਨੂੰ ਸਰਕਾਰ ਵੱਲੋਂ ਵਕੀਲ ਮੁਕਰਰ ਕਰ ਦਿੰਦੇ ਹਾਂ। ਜੱਜ ਸਾਹਿਬ ਨੇ ਆਖਿਆ। ਨਹੀਂ ਜਨਾਬ ਜੀ, ਅਸੀਂ ਆਪਣਾ ਵਕੀਲ ਖੁਦ ਪੇਸ਼ ਕਰਾਂਗੇ। ਮੁਲਜ਼ਮ ਬੋਲਿਆ। ਤਾਂ ਜੱਜ ਸਾਹਿਬ ਨੇ ਅਗਲੀ ਪੇਸ਼ੀ ਲਈ ਸਟੈਨੋ ਨੂੰ ਦਰਮਿਆਨੀ ਹੁਕਮ ਲਿਖਾਉਣਾ ਸ਼ੁਰੂ ਕਰਤਾ। ਮੈਂ ਇੱਕ ਵਾਰੀ ਫੇਰ ਪਰਤ ਕੇ ਬੱਚੇ ਵੱਲ ਵੇਖਿਆ। ਪਿਛਲੇ ਬੂਏ ਰਾਹੀਂ ਵਾਹ ਦੀ ਇੱਕ ਸਰਦ ਲਹਿਰ ਗੋਲੀ ਵਾਂਗੂ ਮੇਰੇ ਵਜੂਦ ਨਾਲ ਟਕਰਾਈ। ਮੇਰਾ ਪੂਰਾ ਜੁੱਸਾ ਕੰਬਣ ਲੱਗ ਪਿਆ। ਇਹੋ ਲਹਿਰ ਬੱਚੇ ਦੇ ਜੁੱਸੇ ਨਾਲ ਵੀ ਟਕਰਾਈ ਸੀ। ਇਸ ਲਈ ਉਹਦੇ ਦੰਦ ਆਪਸ ਵਿੱਚ ਵੱਜਣੇ ਸ਼ੁਰੂ ਹੋ ਗਏ। ਕੰਬਣੀ ਨਾਲ ਉਹਦੇ ਮੂੰਹ ਵਿੱਚੋਂ ਊ ਦੀਆਂ ਆਵਾਜ਼ਾਂ ਨਿਕਲਣ ਲੱਗ ਪਈਆਂ। ਨਿੱਕੇ ਨਿੱਕੇ ਦੋਵੇਂ ਹੱਥ ਮੁੱਠੀਆਂ ਬੰਨ ਕੇ ਉਹਦੇ ਸੀਨੇ ਉੱਤੇ ਆਪਸ ਵਿੱਚ ਭਿੜਨ ਡੈ ਪਏ। ਉਹਨੇ ਸਲੇਟੀ ਰੰਗ ਦੀ ਕਾਲਰ ਵਾਲੀ ਕਮੀਜ਼ ਪਾਈ ਹੋਈ ਸੀ, ਜਿਹਦੇ ਉੱਪਰਲੇ 2 ਬਟਨ ਟੁੱਟੇ ਹੋਏ ਸਨ। ਕਮੀਜ਼ ਉੱਤੇ ਮੈਲ ਦੇ ਧੱਬੇ ਉਗੜਵੇਂ ਵਹਾਲੀ ਦੇ ਰਹੇ ਸਨ। ਕਾਲੇ ਰੰਗ ਦਾ ਟਰਾਊਜ਼ਰ ਵੀ ਮੈਲ ਕਚੈਲ ਨੂੰ ਛੁਪਾਉਣ ਵਿੱਚ ਨਾਕਾਮ ਸੀ। ਉਹਦਾ ਰੰਗ ਤਾਂ ਪਠਾਨਾਂ ਵਾਂਗੂ ਗੋਰਾ ਸੀ, ਪਰ ਲਾਲੀ ਦੀ ਜਗ੍ਹਾ ਜ਼ਰਦੀ ਉਹਦੇ ਮੂੰਹ ਤੇ ਛਾਈ ਹੋਈ ਸੀ। ਓਫ! ਮੇਰੇ ਮੂੰਹ ਵਿੱਚੋਂ ਝੱਟ ਨਿਕਲਿਆ ਜਦ ਮੇਰੀ ਨਜ਼ਰ ਠੰਡੇ ਫਰਸ਼ ਉੱਤੇ ਪਈ, ਜਿੱਥੇ ਬੱਚੇ ਦੇ ਨਿੱਕੇ ਨਿੱਕੇ ਪੈਰ ਕੰਬਦੇ ਸਰੀਰ ਦਾ ਭਾਰ ਚੁੱਕੀ ਖਲੋਤੇ ਸਨ। ਉਹ ਕਦੀ ਪੈਰ ਉੱਤੇ ਚੁੱਕਦਾ ਤੇ ਕਦੀ ਫਰਸ਼ ਤੇ ਰੱਖ ਲੈਂਦਾ। ਇੰਨੀ ਠੰਡ ਵਿੱਚ ਪੈਰ ਫਰਸ਼ ਉੱਤੇ ਜਮਾ ਕੇ ਖਲੋਣਾ ਕਿਸੇ ਸ਼ੇਰ ਜਵਾਨ ਲਈ ਵੀ ਮੁਮਕਿਨ ਨਹੀਂ ਸੀ। ਉਹ ਤੇ ਫਿਰ ਬੱਚਾ ਸੀ। ਮੈਂ ਹੈਰਾਨ ਤੇ ਫਿਕਰਮੰਦ ਸੀ ਕਿ ਉਹਦੇ ਪੈਰਾਂ ਵਿੱਚ ਜੁੱਤੀ ਵੀ ਨਹੀਂ ਸੀ। ਇਸ ਦੌਰਾਨ ਜੱਜ ਸਾਹਿਬ ਨੇ ਆਪਣੇ ਦਰਮਿਆਨੀ ਹੁਕਮ ਵਿੱਚ ਲਿਖਾਇਆ, ਡਿਪਟੀ ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਫਾਰ ਸਟੇਟ। ਤਾਂ ਮੇਰੀ ਨਜ਼ਰ ਉਸ ਵੇਲੇ ਬੱਚੇ ਦੇ ਠਰਦੇ ਹੋਏ ਨੰਗੇ ਪੈਰਾਂ ਵੱਲ ਸੀ। ਜੱਜ ਸਾਹਿਬ ਨੇ ਉਹਦੇ ਪਿਓ ਤੇ ਜੁਰਮ ਆਇਦ ਕਰਨ ਲਈ ਅਗਲੀ ਤਰੀਕ ਪਾ ਦਿੱਤੀ ਸੀ। ਉਹਦੇ ਪਿਓ ਦਾ ਮੁਕੱਦਮਾ ਸ਼ੁਰੂ ਹੋ ਰਿਹਾ ਸੀ। ਉਹ ਨੰਗੇ ਪੈਰਾਂ ਨਾਲ ਅਦਾਲਤ ਵਿੱਚੋਂ ਬਾਹਰ ਜਾ ਰਿਹਾ ਸੀ। ਮੈਨੂੰ ਇੰਝ ਲੱਗਾ ਕਿ ਉਹਦੇ ਨੰਗੇ ਪੈਰ ਮੇਰੇ ਵੱਲ ਵੱਧਦੇ ਚਲੇ ਆ ਰਹੇ ਨੇ ਤੇ ਪੁੱਛ ਰਹੇ ਨੇ, ਸਾਡੇ ਅੱਬੇ ਦਾ ਮੁਕੱਦਮਾ ਤੇ ਸ਼ੁਰੂ ਹੋ ਗਿਆ ਹੈ। DDPP ਜੀ, ਸਾਡਾ ਮੁਕੱਦਮਾ ਕਦੋਂ ਸ਼ੁਰੂ ਹੋਏਗਾ? ਸਾਨੂੰ ਕਦੋਂ ਇਨਸਾਫ ਮਿਲੇਗਾ? ਅਸੀਂ ਇੰਝ ਹੀ ਠਰਦੇ ਰਵਾਂਗੇ?